ਸਭ ਤੋਂ ਪਹਿਲਾਂ ਆਪਾਂ ਖਬਰ ਸਾਂਝੀ ਕਰਦੇ ਹਾਂ ਫ੍ਰਿਜ਼ਨੋ ਦੀ, ਕਿਉਂਕਿ ਆਪਣਾ ਸਟੂਡੀਓ ਫ੍ਰਿਜ਼ਨੋ ਦੇ ਵਿੱਚ ਵੀ ਹੈਗਾ, ਪੰਜਾਬੀ ਰੇਡੀਓ ਯੂਐਸਏ ਦਾ। ਫ੍ਰਿਜ਼ਨੋ ਦੇ ਵਿੱਚ ਕੱਲ੍ਹ ਇੱਕ ਬਹੁਤ ਵੱਡਾ ਐਕਸੀਡੈਂਟ ਹੋਇਆ, ਜਿਹਦੇ ਵਿੱਚ 17 ਕਾਰਾਂ ਪਾਈਲ ਅਪ ਹੋਈਆਂ ਤੇ ਇੱਕ ਜਿਹੜਾ ਬਿਗ ਰਿਗ ਆ, ਵੱਡਾ ਟਰੱਕ ਵੀ ਉਹ ਕ੍ਰੈਸ਼ ਹੋਇਆ ਹੈਗਾ। ਉਹਦੇ ਨਾਲ ਇੱਕ ਜਾਣੇ ਦੀ ਮੌਤ ਹੋ ਗਈ ਆ, ਜੋ ਕਿ 61 ਸਾਲਾਂ ਦਾ ਸੀ, ਇਹ ਸੀਐਚਪੀ ਦੱਸ ਰਹੀ ਹੈਗੀ ਆ। ਬਾਕੀ ਲੋਕਾਂ ਨੂੰ ਕਹਿੰਦੇ ਵੀ ਮਾਈਨਰ ਤੇ ਮੇਜਰ ਇੰਜਰੀਜ਼ ਲੱਗੀਆਂ, ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਹੈਗਾ। ਹਾਈਵੇ 99 ਦੇ ਉੱਤੇ ਪ੍ਰਿਜ਼ਨੋ ਦੇ ਬਿਲਕੁਲ ਲਾਗੇ ਇਹ ਜਿਹੜਾ ਐਕਸੀਡੈਂਟ ਵਾਪਰਿਆ। ਕਾਰਨ ਕੀ ਸੀ ਵੀ ਸਿਰਫ ਜਿਹੜੀ ਧੁੰਦ ਸੀਗੀ ਉਹ 10 ਤੋਂ 15 ਫੁੱਟ ਦੀ ਵਿਜ਼ੀਬਿਲਟੀ ਸੀਗੀ। ਸੋ ਬਹੁਤ ਹੀ ਘੱਟ ਸੀ। 10 ਫੁੱਟ ਤੁਸੀਂ ਅੰਦਾਜ਼ਾ ਲਾ ਲਓ ਕਿੰਨਾ ਕੁ ਹੁੰਦਾ ਆ। 10 ਤੋਂ ਲੈ ਕੇ 15 ਫੁੱਟ ਦੀ ਵਿਜ਼ੀਬਿਲਟੀ। ਤੇ ਇਹ ਜਿਹੜੀਆਂ ਰਿਪੋਰਟਸ ਆਈਆਂ ਉਹਨਾਂ ਦੇ ਮੁਤਾਬਕ ਬਹੁਤ ਸਾਰੀਆਂ ਕਾਰਾਂ ਜਿਹੜੀਆਂ ਵਹੀਕਲ ਸੀਗੀਆਂ ਉਹ ਸਲੋ ਡਾਊਨ ਹੋ ਗਈਆਂ। ਪਰ ਜੋ ਪਿੱਛਿਓਂ ਆਉਂਦੀਆਂ ਸੀਗੀਆਂ ਉਹ ਫੁੱਲ ਸਪੀਡ ਤੇ ਆਉਂਦੀਆਂ ਸੀਗੀਆਂ। ਉਹਨਾਂ ਨੇ ਜੋ ਸਲੋ ਡਾਊਨ ਕਾਰਾਂ ਸੀਗੀਆਂ ਉਹਨਾਂ ਦੇ ਵਿੱਚ ਜਿਹੜਾ ਜਾ ਕੇ ਹਿੱਟ ਕਰ ਦਿੱਤਾ। ਬਟਾਲੀਅਨ ਚੀਫ ਲੂਪੇ ਫਰਨਾਂਡਿਸ ਨੇ ਕਿਹਾ ਵੀ ਇਹ ਜਿਹੜਾ ਡਿਜ਼ਾਸਟਰ ਸੀਗਾ ਬਹੁਤ ਮਾੜਾ ਸੀ। ਇਹਦੇ ਨਾਲ ਸਾਨੂੰ ਐਕਸਪੀਰੀਅੰਸ ਵੀ ਹੁੰਦਾ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਕੰਟਰੋਲ ਕਰਨਾ ਆ। ਬਹੁਤ ਹੀ ਲੰਮਾ ਸਮਾਂ ਜਿਹੜਾ ਹਾਈਵੇ 99 ਬੰਦ ਰਿਹਾ ਤੇ ਕਾਫੀ ਆਲੇ ਦੁਆਲੇ ਦੇ ਸ਼ਹਿਰਾਂ ਦੇ ਜਿਹੜੇ ਫਾਇਰ ਬਟਾਲੀਅਨਸ ਆ, ਜਿਹੜੀਆਂ ਫਾਇਰ ਗੱਡੀਆਂ ਆ, ਉਹਨਾਂ ਨੂੰ ਬੁਲਾਇਆ ਗਿਆ ਤਾਂ ਕਿ ਲੋਕਾਂ ਨੂੰ ਕਾਰਾਂ ਵਿੱਚੋਂ ਕੱਢਿਆ ਜਾ ਸਕੇ। ਕੈਲੀਫੋਰਨੀਆ ਹਾਈਵੇ ਪੈਟਰੋਲ, ਫ੍ਰਿਜ਼ਨੋ, ਫਾਇਰ ਡਿਪਾਰਟਮੈਂਟ, ਮੈਡੀਕਲ ਕ੍ਰਿਊ, ਇਹ ਸਾਰਿਆਂ ਨੇ ਰਲ ਕੇ ਜਿਹੜਾ ਆ ਉਹ ਕੰਮ ਉੱਥੇ ਕੀਤਾ। ਫਾਇਰ ਫਾਈਟਰਸ ਕਹਿੰਦੇ ਵੀ ਲੋਕਾਂ ਨੂੰ ਹੈਲਪ ਕਰ ਰਹੇ ਸੀ। ਕਈ ਲੋਕ ਵੀ ਇੱਕ ਦੂਜੇ ਦੀ ਜਿਹੜੀ ਹੈਲਪ ਆ ਕਾਰਾਂ ਚੋਂ ਕੱਢਣ ਦੀ ਕਰ ਰਹੇ ਸੀਗੇ। ਇਹ ਐਕਸ ਦੇ ਉੱਤੇ ਜੋ ਫਰਨਾਂਡਿਸ ਆ ਉਹਨਾਂ ਨੇ ਇਹ ਦੱਸਿਆ ਹੈਗਾ। ਹੁਣ ਪ੍ਰੋਬਲਮ ਇਹ ਆ ਵੀ ਇਹ ਪਹਿਲੀ ਵਾਰੀ ਨਹੀਂ ਹੋਇਆ, ਬਹੁਤ ਵਾਰ ਜਿਹੜੇ ਹਾਈਵੇ 99 ਦੇ ਉੱਤੇ ਐਕਸੀਡੈਂਟ ਹੁੰਦੇ ਆ, ਕਿਉਂਕਿ ਧੁੰਦ ਬਹੁਤ ਜ਼ਿਆਦਾ ਹੋ ਜਾਂਦੀ ਆ। ਕਹਿੰਦੇ ਭਈ ਹਾਈਵੇ 99 ਦੇ ਉੱਤੇ ਇੱਕ ਐਕਸੀਡੈਂਟ 20 ਸਾਲ ਪਹਿਲਾਂ ਹੋਇਆ ਸੀਗਾ, ਜਿਹਦੇ 'ਚ 100 ਕਾਰਾਂ ਇਨਵੋਲਵ ਸੀਆਂ, 100 ਵਹੀਕਲ ਕ੍ਰੈਸ਼ ਹੋਈਆਂ ਸੀਆਂ। ਤੇ 2 ਜਣਿਆਂ ਦੀ ਮੌਤ ਹੋਈ ਸੀ, 39 ਜਣਿਆਂ ਨੂੰ ਉਸ ਟਾਈਮ ਤੇ ਹਸਪਤਾਲ ਪਹੁੰਚਾਇਆ ਗਿਆ ਸੀ। ਹੁਣ ਲੋਕ ਇਹ ਕਹਿੰਦੇ ਆ ਵੀ ਜਦੋਂ ਸਨੋ ਵਾਰਨਿੰਗ ਹੁੰਦੀ ਆ ਵੀ ਜੀ ਬਲੈਕ ਆਈਸ ਹੈਗੀ ਆ, ਉਦੋਂ ਤੁਸੀਂ ਜਿਹੜੀ ਆ ਹਾਈਵੇ ਨੂੰ ਬੰਦ ਕਰ ਦਿੰਦੇ ਆ। ਜਦੋਂ ਧੁੰਦ ਆ ਤੇ ਉਦੋਂ ਕਿਉਂ ਨਹੀਂ ਤੁਸੀਂ ਜਿਹੜਾ ਹਾਈਵੇ ਆ ਉਹਨੂੰ ਉਨੇ ਟਾਈਮ ਦੇ ਲਈ 2-4 ਘੰਟੇ ਲਈ ਬੰਦ ਕਰਦੇ, ਤਾਂ ਕਿ ਜਿਹੜੇ ਇਦਾਂ ਦੇ ਐਕਸੀਡੈਂਟ ਹੋਣ ਤੋਂ ਜਿਹੜਾ ਬਚਾਅ ਹੋ ਸਕੇ। ਇਹ ਐਕਸੀਡੈਂਟ ਹਰਜੋਤ ਸਿੰਘ ਜੀ ਸਵੇਰੇ ਐਤਵਾਰ ਨੂੰ 9:15 ਵਜੇ ਵਾਪਰਿਆ, ਜਿਸ ਦੇ ਵਿੱਚ ਜਿੱਦਾਂ ਤੁਸੀਂ ਦੱਸਿਆ ਵੀ 61 ਸਾਲਾ ਇੱਕ ਬੰਦੇ ਦੀ ਜਿਹੜੀ ਉਹ ਮੌਤ ਹੋਈ ਆ। ਤੇ ਸ਼ਾਮ ਨੂੰ ਰਾਤ ਨੂੰ 8:15 ਵਜੇ ਜਾ ਕੇ ਇੱਕ ਲੇਨ ਜਿਹੜੀ ਸਾਊਥ ਬਾਉਂਡ ਆ ਉਹ ਖੁੱਲੀ। ਸੋ ਤਕਰੀਬਨ 12 ਘੰਟੇ ਕਹਿ ਲਓ ਵੀ ਕੁੱਲ ਮਿਲਾ ਕੇ 11 ਘੰਟੇ ਜਿਹੜਾ ਹਾਈਵੇ ਆ ਉਹਦਾ ਇੱਕ ਪਾਸਾ ਜਿਹੜਾ ਉਹ ਬੰਦ ਰਿਹਾ ਹੈਗਾ ਆ। ਸੋ ਇੰਨਾ ਭਿਆਨਕ ਜਿਹੜਾ ਹਾਦਸਾ ਆ ਉਹ ਵਾਪਰਿਆ ਸੀਗਾ। ਸੋ ਲੋਕਾਂ ਨੂੰ ਜਿਹੜਾ ਡੀਟੂਅਰ ਆ ਉਹ ਲੈਣਾ ਪਿਆ, ਵੱਖ-ਵੱਖ ਥਾਵਾਂ ਥਾਣੀ ਜਿਹੜੇ ਆ ਉਹ ਉਹਨਾਂ ਨੂੰ ਜਾਣਾ ਜਿਹੜਾ ਉਹ ਪਿਆ ਆ। ਸੋ ਅੱਜ ਵੀ ਜਿਹੜਾ ਹਰਜੋਤ ਸਿੰਘ ਜੀ ਸਵੇਰੇ ਕਿਉਂਕਿ ਇਹ ਜਿਹੜਾ ਮੌਸਮ ਆ, ਜਦੋਂ ਫੌਗ ਦੀ ਐਡਵਾਈਜ਼ਰੀ ਅਕਸਰ ਆਪਾਂ ਦੇਖਦੇ ਹਾਂ, ਇਹ ਪਤਾ ਨਹੀਂ ਹੁੰਦਾ ਕਿਹੜੇ ਟਾਈਮ ਦੇ ਉੱਤੇ ਫੌਗ ਅਚਾਨਕ ਸੰਘਣੀ ਹੋ ਜਾਂਦੀ ਆ। ਅੱਜ ਸਵੇਰ ਦੀ ਗੱਲ ਆ, 1 ਘੰਟੇ ਦੇ ਵਿੱਚ ਬਿਲਕੁਲ ਖਿੜੀ ਧੁੱਪ ਤੋਂ ਜਿਹੜੀ ਆ ਸੰਘਣੀ ਧੁੰਦ ਆ ਉਹ ਇੱਦਾਂ ਜਿਹੜਾ ਉਹ ਫਰਕ ਇੱਥੇ ਪੈ ਗਿਆ ਆ। ਸੋ ਇਸ ਲਈ ਹਮੇਸ਼ਾ ਹੀ ਧਿਆਨ ਜਿਹੜਾ ਉਹ ਰੱਖਣਾ ਚਾਹੀਦਾ, ਖਾਸ ਕਰਕੇ ਜਦੋਂ ਧੁੰਦ ਪਈ ਹੋਵੇ ਤਾਂ ਗੱਡੀ ਜਿਹੜੀ ਆ ਉਹਨੂੰ ਉਸ ਹਿਸਾਬ ਦੇ ਨਾਲ ਚਲਾਓ। ਆਪਣੀਆਂ ਹੈਡਲਾਈਟਸ, ਟੇਲ ਲਾਈਟਸ ਜਿਹੜੀਆਂ ਹਮੇਸ਼ਾ ਔਨ ਜਿਹੜੀਆਂ ਤੁਹਾਡੀਆਂ ਰਹਿਣੀਆਂ ਚਾਹੀਦੀਆਂ, ਤਾਂ ਜੋ ਤੁਹਾਡੇ ਪਿੱਛੋਂ ਜਿਹੜਾ ਕੋਈ ਆ ਰਿਹਾ ਆ ਉਹਨੂੰ ਥੋੜ੍ਹਾ ਬਹੁਤਾ ਪਤਾ ਲੱਗ ਸਕੇ ਵੀ ਮੂਹਰੇ ਗੱਡੀ ਜਿਹੜੀ ਆ ਉਹ ਜਾ ਰਹੀ ਹੈਗੀ ਆ। ਸੋ ਇਹਦੇ ਵਿੱਚ ਸੇਫਟੀ ਪ੍ਰੀਕਾਸ਼ਨਸ ਦਾ ਹੀ ਜਿਹੜਾ ਵੱਧ ਤੋਂ ਵੱਧ ਧਿਆਨ ਰੱਖਣ ਦੀ ਜ਼ਰੂਰਤ ਹੈਗੀ ਆ।